स्पॉन्सर करते हैं खालसा इंश्योरेंस एजेंसी वाले, जिन्हों के कोलों तुसीं हर एक तरीके की इंश्योरेंस करवा सकते हो। इंश्योरेंस बारे पता करने लिए कॉल करो नंबर 408 272 2500 ਦੇ ਉੱਤੇ। ਉਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ, ਜਸਪਾਲ ਸਿੰਘ ਸੈਕਰਾਮੈਂਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਗੁਰਮੁਖ ਸਿੰਘ ਜੌਹਲ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਯੂਨੀਅਨ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਨਿਮਾ ਸੋਹਤਾ 209 277 0113। ਅਤੇ ਇਸ ਦੇ ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿੱਥੋਂ ਤੁਸੀਂ ਹਰ ਤਰ੍ਹਾਂ ਦੇ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ੇ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਲਈ ਇਹਨਾਂ ਦੀ ਵੈਬਸਾਈਟ www.chicagopizzatwist.com ਦੇ ਉੱਤੇ ਤੁਸੀਂ ਵਿਜ਼ਿਟ ਕਰੋ। 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 1313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਵੀ ਕਈ ਰਾਜਾਂ ਦੀਆਂ ਜਿਮਨੀ ਚੋਣਾਂ ਦੇ ਨਾਲ ਸ਼ਾਹਕੋਟ ਦੀ ਚੋਣ ਵੀ ਨਿਬੜੀ। ਅੱਜ ਤੇ ਵਾਕਿਆ ਹੀ ਏਦਾਂ ਲੱਗਦਾ ਸੀਗਾ ਕਿ ਜਿੱਦਾਂ ਅੱਧੇ ਇੰਡੀਆ ਦੇ ਵਿੱਚ ਇਲੈਕਸ਼ਨ ਹੋਣ ਡਿਆ, ਕਿਉਂਕਿ ਯੂਪੀ, ਬੰਗਾਲ, ਮਹਾਰਾਸ਼ਟਰ, ਪੰਜਾਬ, ਇਹਨਾਂ ਸਾਰੀਆਂ ਸਟੇਟਾਂ ਦੇ ਵਿੱਚ ਕਿਤੇ ਨਾ ਕਿਤੇ ਜਿਮਨੀ ਚੋਣ ਹੋਣ ਰਹੀ ਸੀਗੀ। ਕੁੱਲ ਮਿਲਾ ਕੇ ਇਹ 10 ਰਾਜ ਏਦਾਂ ਦੇ ਸੀਗੇ ਜਿਨ੍ਹਾਂ ਦੇ ਵਿੱਚ ਜਿਮਨੀ ਚੋਣਾਂ ਹੁੰਦੀਆਂ ਪਈਆਂ ਸੀਗੀਆਂ। 4 ਤੇ ਮੇਰੇ ਖਿਆਲ ਦੇ ਨਾਲ ਲੋਕ ਸਭਾ ਇਲੈਕਸ਼ਨ ਸੀਗੇ, ਜਿਮਨੀ ਚੋਣ ਜਿਹਨੂੰ ਕਹਿੰਦੇ ਆਪਾਂ। ਉਹਦੇ 'ਚ ਮਹਾਰਾਸ਼ਟਰ ਦਾ ਭੰਡਾਰਾ ਗੋਂਦੀਆ, ਫਿਰ ਮਹਾਰਾਸ਼ਟਰ ਦਾ ਹੀ ਪਾਲਕਰ, ਨਾਗਾਲੈਂਡ। ਇਸ ਤੋਂ ਇਲਾਵਾ ਯੂਪੀ ਦੇ ਵਿੱਚ ਇੱਕ ਬਹੁਤ ਤਗੜੀ ਟੱਕਰ ਹੋਣ ਰਹੀ ਹੈ ਕਰਾਨਾ ਦੇ ਵਿੱਚ। ਸੋ 4 ਲੋਕ ਸਭਾ ਦੀਆਂ ਸੀਟਾਂ ਸੀਗੀਆਂ ਤੇ ਉੱਦਾਂ 10 ਵਿਧਾਨ ਸਭਾ ਦੀਆਂ ਸੀਟਾਂ ਸੀਗੀਆਂ। ਕੁੱਲ ਮਿਲਾ ਕੇ 10 ਸਟੇਟ ਬਣ ਜਾਂਦੇ ਆ। ਤਾਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਉਹ ਝਾਰਖੰਡ ਦੇ ਗੋਮੀਆ 'ਚ ਹੋ ਰਹੀ ਸੀਗੀ, ਦਿੱਲੀ 'ਚ ਹੋ ਰਹੀ ਸੀਗੀ, ਬਿਹਾਰ ਦੇ ਜੋਕੀਹਾਟ 'ਚ ਹੋ ਰਹੀ ਸੀ, ਪੰਜਾਬ ਦੇ ਸ਼ਾਹਕੋਟ 'ਚ ਹੋ ਰਹੀ ਸੀਗੀ, ਉੱਤਰਾਖੰਡ ਦੇ ਤਰਾਰੀ 'ਚ, ਕੇਰਲਾ ਦੇ ਚੈਂਗਨੂਰ 'ਚ, ਮੇਘਾਲਿਆ ਦੇ ਅੰਪਾਤੀ 'ਚ। ਇਸ ਤੋਂ ਇਲਾਵਾ ਕਰਨਾਟਕ ਦੇ ਰਾਜ ਰਾਜੇਸ਼ਵਰੀ ਜਿੱਥੇ ਪੋਸਟਪੋਨ ਹੋ ਗਿਆ ਸੀ ਇਲੈਕਸ਼ਨ। ਸੋ ਇਸ ਤਰ੍ਹਾਂ ਯੂਪੀ ਦਾ ਨੂਰਪੁਰ, ਉੱਥੇ ਵੀ ਚੋਣ ਹੋ ਰਹੀ ਸੀ। ਪੱਛਮੀ ਬੰਗਾਲ ਦਾ ਮੇਸ਼ਤਾਲਾ, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਚੋਣ ਹੁੰਦੀ ਪਈ ਸੀਗੀ। ਅੱਜ ਸ਼ਾਹਕੋਟ ਦੇ ਵਿੱਚ ਸਾਡੀ ਸਾਰਿਆਂ ਦੀ ਨਿਗਾਹ ਬਣੀ ਹੋਈ ਸੀ, ਪਰ ਸਭ ਤੋਂ ਜਿਹੜੀ ਦਿਲਚਸਪ ਇਲੈਕਸ਼ਨ ਸੀਗੀ ਇਸ ਸਮੇਂ ਕਰਾਨਾ ਦੇ ਵਿੱਚ ਸੀ। ਉਹ ਤਾਂ ਕਰਾਨਾ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਗਠਬੰਧਨ ਬਣਿਆ, ਬਹੁਜਨ ਸਮਾਜ ਪਾਰਟੀ, ਰਾਸ਼ਟਰੀ ਲੋਕ ਦਲ, ਫਿਰ ਕਾਂਗਰਸ ਨਾਲ ਆ ਗਈ, ਤਾਂ ਉੱਥੇ ਟੱਕਰ ਬੜੀ ਜ਼ਬਰਦਸਤ ਸੀਗੀ। ਤਾਂ ਪਰ ਉੱਥੇ ਹੋਇਆ ਕੀ ਆ ਕਿ ਅੱਜ ਧੜਾ ਧੜ EVM ਮਸ਼ੀਨਾਂ ਜਿਹੜੀਆਂ ਉਹ ਖਰਾਬ ਹੋਣ ਦੀਆਂ ਖਬਰਾਂ ਆਉਣ ਲੱਗ ਪਈਆਂ। ਔਰ ਹੋਇਆ ਇਹ ਆ, ਪਤਾ ਨਹੀਂ ਇਤਫਾਕਨ ਜਾਂ ਸਾਜ਼ਿਸ਼ਨ, ਕਿ ਬਹੁਤ ਸਾਰੀਆਂ EVM ਮਸ਼ੀਨਾਂ ਉਸ ਇਲਾਕੇ 'ਚ ਜਵਾਬ ਦੇ ਗਈਆਂ ਜਿੱਥੇ ਮੁਸਲਿਮ ਜਾਂ ਦਲਿਤ ਬਹੁਤ ਗਿਣਤੀ ਸੀਗੇ। ਉੱਥੋਂ ਫਿਰ ਇਹਨਾਂ ਨੇ ਸ਼ਿਕਾਇਤਾਂ ਭੇਜੀਆਂ ਨੇ ਚੋਣ ਕਮਿਸ਼ਨ ਨੂੰ। ਹਾਲਾਂਕਿ ਬੜੀ ਹਾਸੋਹੀਣੀ ਦਲੀਲ ਦਿੱਤੀ ਜਾਂਦੀ ਹੈ ਅਧਿਕਾਰੀਆਂ ਵੱਲੋਂ, ਕਹਿੰਦੇ ਕਿ ਗਰਮੀ ਬੜੀ ਜ਼ਬਰਦਸਤ ਪੈਂਦੀ, ਇਹਦੀਆਂ ਮਸ਼ੀਨਾਂ ਜਿਹੜੀਆਂ ਗਰਮੀ ਕਰਕੇ ਜਵਾਬ ਦੇ ਰਹੀਆਂ। ਤੇ ਲੋਕੀ ਕਹਿੰਦੇ ਜੇ ਆਹੀ ਹਾਲ ਰਿਹਾ ਤੇ ਫਿਰ ਗਾਂ ਠੰਡ ਦੇ ਵਿੱਚ ਇਲੈਕਸ਼ਨ ਆਉਣੇ ਆ ਰਾਜਸਥਾਨ, ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਇਹਨਾਂ ਨੇ ਠੰਡੀਆਂ ਹੋ ਜਾਣਾ। ਉਹ EVM ਮਸ਼ੀਨਾਂ ਦਾ ਅੱਜ ਵੀ ਰੌਲਾ ਰਿਹਾ। ਲਗਭਗ 13% ਦੱਸਦੇ ਆ ਕਿ ਕਰਾਨਾ ਦੇ ਵਿੱਚ ਮਸ਼ੀਨਾਂ ਜਿਹੜੀਆਂ ਉਹ ਖਰਾਬ ਹੋ ਗਈਆਂ। ਹਾਲਾਂਕਿ ਕਹਿੰਦੇ ਆ ਕਿ 30% ਸਾਡੇ ਕੋਲ ਰਿਜ਼ਰਵ ਨੇ, ਪਰ ਲੋਕ EVM ਮਸ਼ੀਨਾਂ ਨੂੰ ਲੈ ਕੇ ਲਤੀਫੇਬਾਜ਼ੀ ਕਰਦੇ ਪਏ ਆ, ਚੁਟਕਲੇਬਾਜ਼ੀ ਕਰਦੇ ਪਏ। ਇਸ ਤੋਂ ਇਲਾਵਾ ਚਿੰਤਾ ਵੀ ਜਤਾ ਰਹੇ ਆ ਕਿ ਆਖਰ ਇਹ ਸਭ ਕੁਛ ਹੈ ਜਿਹੜਾ ਉਹ ਕਦੋਂ ਕੁ ਤੱਕ ਚੱਲੇਗਾ। ਵੈਸੇ ਹੀ ਜਿਵੇਂ ਇੱਥੇ ਕਰਾਨਾ ਦੇ ਵਿੱਚ ਵਾਪਰਿਆ, ਵੈਸੇ ਹੀ ਉੱਥੇ ਵਾਪਰਿਆ ਮਹਾਰਾਸ਼ਟਰ ਦੇ ਵਿੱਚ ਵੀ। ਉੱਥੋਂ ਵੀ ਇਹੋ ਜਿਹੀਆਂ ਸ਼ਿਕਾਇਤਾਂ ਆਈਆਂ ਕਿ VVPAT ਮਸ਼ੀਨਾਂ ਖਰਾਬ ਹੋਈਆਂ, ਕਈ ਜਗ੍ਹਾ ਤੇ EVM ਮਸ਼ੀਨਾਂ 'ਚ ਦਿੱਕਤ ਆਈ ਆ। ਸਾਡੇ ਇੱਥੇ ਸ਼ਾਹਕੋਟ ਦੇ ਵਿੱਚੋਂ ਵੀ ਇਹੋ ਜਿਹੀ ਖਬਰ ਆਈ ਹੈ, ਕੁਛ ਮਸ਼ੀਨਾਂ ਜਿਹੜੀਆਂ ਉਹ ਵੀ ਇੱਥੇ ਦਿੱਕਤ ਦਾ ਸ਼ਿਕਾਰ ਹੋਈਆਂ, ਪਰੇਸ਼ਾਨੀ ਦਾ ਸਬੱਬ ਬਣੀਆਂ। ਪਰ ਇੱਥੇ ਥੋੜੇ ਪੱਧਰ ਤੇ ਖਬਰਾਂ ਆਈਆਂ, ਬਹੁਤੀਆਂ ਜ਼ਿਆਦਾ ਯੂਪੀ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਖਬਰਾਂ ਆਈਆਂ। ਖੈਰ, ਜੇ ਆਪਾਂ ਸ਼ਾਹਕੋਟ ਤੇ ਆਪਣਾ ਧਿਆਨ ਕੇਂਦਰਿਤ ਕਰੀਏ ਤੇ ਇੱਥੇ ਚੋਣ ਨਿਬੜ ਗਈ ਹੈ। ਹੁਣ ਨਤੀਜਾ 31 ਨੂੰ ਆ ਜਾਣਾ। ਸ਼ਾਹਕੋਟ ਦਾ ਸ਼ਾਹ ਕੌਣ ਹੋਊਗਾ ਉਹ ਪਤਾ ਲੱਗੂਗਾ 31 ਨੂੰ। ਪਰ ਅੱਜ ਜਿਸ ਤਰ੍ਹਾਂ ਦਾ ਇਲੈਕਸ਼ਨ ਹੋਇਆ ਉਹ ਟਿਪੀਕਲ ਪੰਜਾਬੀ ਇਲੈਕਸ਼ਨ ਹੀ ਹੋਇਆ। ਯਾਨੀ ਕਿਤੇ ਲੜਾਈ, ਕਿਤੇ ਪੜ੍ਹਾਈ, ਕਿਤੇ ਵੋਟਾਂ ਦੀ ਖਰੀਦੋ ਫਰੋਖਤ, ਕਿਤੇ ਰੌਲਾ ਰੱਪਾ ਕਿ ਬਾਹਰੋਂ ਆ ਕੇ ਬੰਦੇ ਬੈਠੇ ਆ। ਸੋ ਸਾਰਾ ਕੁਛ ਉਹੀ ਚੱਲਦਾ ਰਿਹਾ ਜਿੱਦਾਂ ਸਾਡੇ ਅਗਲੇ ਇਲੈਕਸ਼ਨ ਏਦਾਂ ਹੁੰਦੇ ਰਹੇ ਆ। ਇਹ ਜਿੱਦਾਂ ਦੀਆਂ ਹੁਣ ਸ਼ਿਕਾਇਤਾਂ ਕਾਂਗਰਸੀ ਅੱਗੇ ਤੱਕ ਕਰਦੇ ਰਹੇ ਆ,
ਉਦਾਂ ਦੀਆਂ ਸ਼ਿਕਾਇਤਾਂ ਅੱਜ ਅਕਾਲੀ ਵੀ ਕਰਦੇ ਰਹੇ ਕਿ ਦੇਖੋ ਜੀ ਬਾਹਰਲੇ ਬੰਦੇ ਆ ਜਿਹੜੇ ਉਹ ਆ ਕੇ ਬੈਠੇ ਆ, ਇਹ ਧੱਕਾ ਕਰਦੇ ਆ, ਮੁੱਕੀ ਕਰਦੇ ਆ, ਇਸ ਤੋਂ ਇਲਾਵਾ ਇਹਨਾਂ ਨੇ ਸ਼ਰਾਬ ਪੀ। ਐਸੀ ਗੱਲ ਨਹੀਂ ਹੈ ਕਿ ਉਹ ਗੱਲਾਂ ਜਿਹੜੀਆਂ ਕਿਤਾਬੀ ਕਰੀ ਜਾਂਦੇ ਸੀਗੇ ਜਾਂ ਉਹ ਰਟੀਆਂ ਰਟਾਈਆਂ ਗੱਲਾਂ ਕਰੀ ਜਾਂਦੇ ਸੀ। ਕਈ ਰੱਜੇ ਪੁੱਜੇ ਬੰਦੇ ਜਿਹੜੇ ਉਹ ਪੋਲਿੰਗ ਬੂਥਾਂ 'ਚ ਪਹੁੰਚੇ ਵੀ ਆ, ਲਲਕਾਰੇ ਮਾਰੀ ਜਾਂਦੇ ਪੰਜੇ ਨੂੰ ਵੋਟਾਂ ਪਾਓ, ਪੰਜੇ ਨੂੰ ਵੋਟਾਂ ਪਾਓ, ਆਪਦੇ ਪੰਜੇ ਉਹਨਾਂ ਦੇ ਧਰਤੀ ਤੇ ਲੱਗਦੇ ਨਹੀਂ ਸੀਗੇ। ਇਸ ਤਰ੍ਹਾਂ ਦੀਆਂ ਕੁਛ ਫੁਟੇਜ ਜਿਹੜੀਆਂ ਉੱਥੋਂ ਸਾਹਮਣੇ ਆਈਆਂ। ਸੋ ਕੁਛ ਮਕਤਲ 2-4 ਘਟਨਾਵਾਂ ਜਿਹੜੀਆਂ ਉਹ ਇਹੋ ਜਿਹੀਆਂ ਵਾਪਰੀਆਂ, ਵਿਵਾਦਤ ਹਿੰਸਾ ਵੀ ਹੋਈ ਆ। ਬਾਕੀ ਸਾਰਾ ਕੁਛ ਅਮਨ ਅਮਾਨ ਦੇ ਨਾਲ ਨੇਪਰੇ ਚੜਿਆ, ਪਰ ਗੱਲਾਂ ਦੋ ਬੜੀਆਂ ਦਿਲਚਸਪ ਵਾਪਰੀਆਂ। ਥੋੜੇ ਦਿਨ ਪਹਿਲਾਂ ਉੱਥੋਂ ਜਿਹੜੇ ਕਾਂਗਰਸ ਦੇ ਵਿੱਚੋਂ ਖਿਸਕ ਕੇ ਅਕਾਲੀਆਂ ਦੇ ਪਾਲੇ ਦੇ ਵਿੱਚ ਆਏ ਸੀਗੇ ਬ੍ਰਿਜ ਭੁਪਿੰਦਰ ਸਿੰਘ ਲਾਲੀ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਤੇ ਦੋਸ਼ ਲੱਗਾ ਕਿ ਉਹ ਡੱਬ ਦੇ ਵਿੱਚ ਬੰਦੂਕ ਦਾ ਬੱਚਾ ਲਾਈ ਫਿਰਦੇ ਸੀਗੇ। ਹਾਲਾਂਕਿ ਉਹ ਕਹਿੰਦੇ ਆ ਕਿ ਕਾਂਗਰਸੀ ਮੇਰੇ ਗੱਲ ਪੈ ਗਏ, ਮੇਰੀ ਦਸਤਾਰ ਲਾਤੀ ਆ। ਪਤਾ ਨਹੀਂ ਹੁਣ ਦੋਵਾਂ ਧਿਰਾਂ ਚੋਂ ਸੱਚਾ ਕੌਣ ਹੈ ਝੂਠਾ ਕੌਣ ਹੈ, ਪਰ ਲਾਲੀ ਤੇ ਮੁਕੱਦਮਾ ਦਰਜ ਕਰ ਲਿਆ ਪੁਲਿਸ ਨੇ। ਹਾਲਾਂਕਿ ਬਾਅਦ ਦੇ ਵਿੱਚ ਹੁਣ ਦੇਰ ਸ਼ਾਮ ਉਹਦੀ ਜ਼ਮਾਨਤ ਹੋਈ ਆ, ਪਰ ਉਹਦੇ ਤੇ ਕੇਸ ਜ਼ਰੂਰ ਦਰਜ ਕਰ ਲਿਆ। ਇਸ ਤੋਂ ਇਲਾਵਾ CD ਕੰਬੋਜ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ ਗਏ ਆ ਥੋੜਾ ਸਮਾਂ ਪਹਿਲਾਂ ਹੀ, ਉਹ ਵੀ ਗੱਲ ਹੀ ਹੋਏ ਆ, ਤਾਂ ਉਹ ਅੱਜ ਵੋਟ ਪਾਉਣ ਹੀ ਨਹੀਂ ਆਏ। ਇਹ ਦੋ ਰਾਜਨੀਤਿਕ ਘਟਨਾਵਾਂ ਜਿਹੜੀਆਂ ਉਹ ਅੱਜ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਖੈਰ ਉੱਥੇ ਜੋ ਕੁਛ ਵੀ ਹੋਇਆ ਸ਼ਾਹਕੋਟ ਦੇ ਵਿੱਚ, ਉਹ ਦੂਸਰੀਆਂ ਪਾਰਟੀਆਂ ਜਿੱਦਾਂ ਕਾਂਗਰਸੀ ਆ ਜਾਂ ਅਕਾਲੀ ਦਲ ਵਾਲੇ ਆ, ਇਹਨਾਂ ਦੇ ਲਿਹਾਜ਼ ਦੇ ਨਾਲ ਤੇ ਕੁਛ ਵੀ ਵੱਖਰਾ ਨਹੀਂ ਲੈ ਕੇ ਆਈਆਂ। ਬਸ ਫਰਕ ਇਹੋ ਹੀ ਆ ਕਿ ਹੁਣ ਰੌਲਾ ਪਾਉਣ ਵਾਲੇ ਅਕਾਲੀ ਆ, ਅੱਗੇ ਰੌਲਾ ਜਿਹੜਾ ਉਹ ਕਾਂਗਰਸੀ ਪਾਉਂਦੇ ਸੀਗੇ ਕਿ ਸਾਨੂੰ ਲੁੱਟ ਲਿਆ, ਸਾਨੂੰ ਪੁੱਟ ਲਿਆ। ਸੋ ਹੁਣ ਅਕਾਲੀ ਕਹਿੰਦੇ ਆ ਕਿ ਲੋਕਤੰਤਰ ਬਚਾਓ, ਲੋਕਤੰਤਰ ਡੁੱਬ ਗਿਆ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਲਈ ਜਿਹੜੀ ਖਬਰ ਹੈ ਉਹ ਠੰਡੀ ਆ। ਠੰਡੀ ਇਸ ਕਰਕੇ ਆ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਦਾ ਬੂਥ ਲੱਗਾ ਸੀ। ਉਸ ਇਲਾਕੇ ਦੇ ਵਿੱਚ, ਉਸ ਚੋਣ ਹਲਕੇ ਦੇ ਵਿੱਚ ਜਿੱਥੋਂ ਉਹਨਾਂ ਨੇ 41,000 ਵੋਟ ਖੜੀ ਸੀਗੀ, ਉਸ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹਨਾਂ ਦਾ ਬੂਥ ਵੀ ਨਾ ਲੱਗਣਾ। ਇਹ ਆਪਣੇ ਆਪ ਦੇ ਵਿੱਚ ਸੰਕੇਤ ਆ ਕਿ ਆਮ ਆਦਮੀ ਪਾਰਟੀ ਇਸ ਲੜਾਈ ਦੇ ਵਿੱਚ ਕਿੱਥੇ ਕੁ ਖੜੇਗੀ। ਬਹਰਹਾਲ ਲੜਾਈ ਹੈ ਜਿਹੜੀ ਉਹ ਹੁਣ EVM ਮਸ਼ੀਨਾਂ 'ਚ ਕੈਦ ਹੋ ਕੇ ਰਹਿ ਗਈ ਹੈ। ਨਤੀਜਾ 31 ਨੂੰ ਆਊਗਾ। ਉਦਾਂ ਜਿਹੜੇ ਉੱਥੇ ਸਮੀਕਰਨ ਬਣੇ ਆ, ਜਿਹੜੇ ਲੋਕ ਉੱਥੇ ਰਿਪੋਰਟ ਕਰਦੇ ਪਏ ਸਨ ਆਪੋ ਆਪਣੇ ਮੀਡੀਆ ਅਦਾਰਿਆਂ ਦੇ, ਉਹ ਦੱਸਦੇ ਅੰਦਰ ਖਾਤੇ ਕਿ ਇਸ ਚੋਣ ਨੂੰ ਠੀਕ ਉਸੇ ਤਰ੍ਹਾਂ ਹੁਕਮਰਾਨ ਧਿਰ ਨੇ ਲੈ ਜਾਣਾ ਜਿਵੇਂ ਅੱਗੇ ਲਿਜਾਂਦੀਆਂ ਰਹੀਆਂ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਤਮਿਲਨਾਡੂ ਸਰਕਾਰ ਨੇ ਜਿਸ ਪਲਾਂਟ ਨੂੰ ਲੈ ਕੇ ਵਿਵਾਦ ਚੱਲ ਰਿਹਾ ਉਸ ਦੇ ਉੱਤੇ ਪੱਕੇ ਜਿੰਦਰੇ ਲਾਏ। ਦੇਖੋ ਇਹ ਉਹੀ ਮਾਮਲਾ ਤੁਤੀਕਰਨ ਵਾਲਾ, ਉਹਦੇ ਵਿੱਚ ਵਿਦਾਂਤਾ ਕੰਪਨੀ ਦਾ ਇੱਕ ਤਾਂਬਾ ਬਣਾਉਣ ਵਾਲਾ ਪਲਾਂਟ ਸੀਗਾ, ਉਹਨੂੰ ਲੈ ਕੇ ਬਹੁਤ ਵੱਡਾ ਵਿਵਾਦ ਹੋਇਆ। ਉਸ ਵਿਵਾਦ ਦੇ ਵਿੱਚ 13 ਜਾਨਾਂ ਵੀ ਚਲੇ ਗਈਆਂ। 100 ਦਿਨ ਪਹਿਲਾਂ ਧਰਨਾ ਲਾਈ ਬੈਠੇ ਸੀਗੇ ਉੱਥੋਂ ਦੇ ਲੋਕ, ਔਰ ਉੱਥੋਂ ਦੇ ਲੋਕਾਂ ਦੀ ਕਹਾਣੀ ਹੈ ਜਿਹੜੀ ਉਹ ਮੇਰੇ ਖਿਆਲ ਦੇ ਨਾਲ ਉਹ ਕਹਾਣੀ ਹੈ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਦੀ ਵੀ ਕਹਾਣੀ ਹੋ ਸਕਦੀ ਹੈ, ਕਿਉਂਕਿ ਉੱਥੋਂ ਦਾ ਪੌਣ ਪਾਣੀ ਹੈ ਜਿਹੜਾ ਖਰਾਬ ਕਰ ਦਿੱਤਾ ਗਿਆ। ਔਰ ਮੈਂ ਰਿਪੋਰਟ ਪੜ੍ਹਦਾ ਪਿਆ ਸਾਂ ਕਿ ਉੱਥੇ ਇੱਕ ਲਾਗੇ ਪਿੰਡ ਹੈ ਇਸ ਪਲਾਂਟ ਤੋਂ 3 ਕਿਲੋਮੀਟਰ ਦੂਰ, 2000 ਵਰਸੋਂ ਵਾਲਾ ਪਿੰਡ ਆ ਉਹ, ਤੇ ਉਹਦੇ 60 ਘਰਾਂ ਦੇ ਵਿੱਚ ਇਸ ਸਮੇਂ ਕੈਂਸਰ ਦੇ ਮਰੀਜ਼ ਆ। ਹਿਸਾਬ ਲਾ ਲਓ ਕਿ ਕਿੱਡਾ ਕੁ ਪਿੰਡ ਹੋਊਗਾ, 2000 ਕੁੱਲ ਆਬਾਦੀ ਆ ਤੇ 60 ਘਰਾਂ ਦੇ ਵਿੱਚ ਮਰੀਜ਼ ਪਏ ਆ। ਸੋ ਇਹ ਹਾਲ ਆ। ਉੱਥੇ ਲਾਗੇ ਬੰਨੇ ਲੋਕ ਜਿਹੜੇ ਰਹਿੰਦੇ ਸੀ ਉਹ ਮਜਬੂਰ ਹੋ ਕੇ ਇਸ ਸੰਘਰਸ਼ 'ਚ ਕੁੱਦੇ ਸਨ। ਪਰ ਜਿਵੇਂ ਕਿ ਇੱਥੇ ਭਾਰਤ ਦੇ ਵਿੱਚ ਹੁੰਦਾ ਹੈ ਉਦਾਂ ਲੋਕਤੰਤਰ ਕਹਿੰਦੇ ਆ, ਪਰ ਇਸ ਲੋਕਤੰਤਰ ਦੇ ਵਿੱਚ ਲੋਕਾਂ ਦੀ ਗੱਲ ਕੋਈ ਸੁਣੀ ਨਹੀਂ ਜਾਂਦੀ। ਤਾਂ ਜਦੋਂ ਉਹਨਾਂ ਨੇ ਸੰਘਰਸ਼ ਕੀਤਾ ਫਿਰ ਜੋ ਕੁਛ ਵਾਪਰਿਆ ਉਹ ਆਪਾਂ ਵਿਚਾਰਿਆ ਵੀ ਆ, ਖਬਰਾਂ 'ਚ ਪੜ੍ਹਿਆ ਵੀ ਆ। ਹੁਣ ਉਸ ਤੋਂ ਬਾਅਦ ਤਮਿਲਨਾਡੂ ਦੀ ਸਰਕਾਰ ਨੇ ਕਦਮ ਚੁੱਕਿਆ ਕਿ ਇਸ ਪਲਾਂਟ ਨੂੰ ਪੱਕਾ ਹੀ ਬੰਦ ਕਰ ਦਿੱਤਾ। ਇਹਨਾਂ ਨੇ ਆਪਣੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹੁਕਮ ਦਿੱਤੇ ਆ ਕਿ ਤੁਸੀਂ ਸੀਲ ਲਾ ਕੇ ਤੇ ਇਹਦਾ ਟੈਂਟਾ ਜਿਹੜਾ ਉਹ ਸਦਾ ਲਈ ਨਿਬੇੜ ਦੇਵੋ। ਸੋ ਇਹ ਇੱਕ ਦੁਖਾਂਤ ਹੈ ਸਾਡੀ ਇੱਥੋਂ ਦੀ ਡੈਮੋਕ੍ਰੇਸੀ ਦਾ ਕਿ ਲੋਕਾਂ ਦੀ ਗੱਲ ਪਹਿਲਾਂ ਸੁਣੀ ਨਹੀਂ ਜਾਂਦੀ। ਆਪਣੀ ਗੱਲ ਸੁਣਾਉਣ ਲਈ ਲੋਕਾਂ ਨੂੰ ਕਈ ਵਾਰ ਮਰਨਾ ਪੈਂਦਾ, ਔਰ ਕਈ ਵਾਰ ਤੇ ਇਹ ਆ ਕਿ ਨੌਕਰੀ ਹਾਸਿਲ ਕਰਨ ਲਈ ਤੁਹਾਨੂੰ ਆਪਣਾ ਜੀ ਮਰਵਾਉਣਾ ਪੈਂਦਾ, ਜਾਂ ਮਾਲੀ ਇਮਦਾਦ ਹਾਸਿਲ ਕਰਨ ਲਈ ਤੁਹਾਨੂੰ ਆਪਣਾ ਕੋਈ ਨਾ ਕੋਈ ਨੁਕਸਾਨ ਕਰਵਾਉਣਾ ਪੈਂਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਥੇ ਬਹੁਤ ਦੁਖੀ ਕਰਦੀਆਂ ਮਨਾਂ ਨੂੰ ਕਿ ਵਾਪਰਦਾ ਕੀ ਪਿਆ। ਜੇ ਇਹ ਸਾਰਾ ਕੁਛ ਠੀਕ ਨਹੀਂ ਸੀ ਕਰਦੇ ਪਏ ਪਲਾਂਟ ਵਾਲੇ ਤੇ ਹੁਣ ਤੱਕ ਇਹ ਕਿੱਦਾਂ ਚੱਲੀ ਗਿਆ। ਔਰ ਹੁਣ ਜੋ ਬੰਦ ਕੀਤਾ ਗਿਆ, ਜਦੋਂ ਇਹ 100 ਦਿਨ ਪਹਿਲਾਂ ਆ ਕੇ ਧਰਨੇ ਤੇ ਬੈਠੇ ਸੀਗੇ ਲੋਕ,
ਉਦੋਂ ਇਹਨਾਂ ਦੀ ਦਾਦ ਫਰਿਆਦ ਸੁਣ ਲਈ ਜਾਂਦੀ ਤਾਂ ਸ਼ਾਇਦ ਇਹ 13 ਘਰ ਨਾ ਉਜੜਦੇ। ਬਹਰਹਾਲ ਤਮਿਲਨਾਡੂ ਸਰਕਾਰ ਨੇ ਫੈਸਲਾ ਕੀਤਾ, ਪਰ ਠੀਕ ਕੀਤਾ। ਪਰ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ ਪੰਜਾਬ ਦੀ ਵੀ ਹੋਣੀ ਇਸ ਤਰ੍ਹਾਂ ਦੀ ਹੋ ਸਕਦੀ ਹੈ ਆਉਣ ਵਾਲੇ ਸਮੇਂ 'ਚ। ਤਾਂ ਇਹ ਤਮਿਲਨਾਡੂ ਵਾਲਿਆਂ ਦੀ ਜਿਹੜੀ ਲੜਾਈ ਸੀ ਉਹ ਵੀ ਆਪਣੇ ਪੌਣ ਪਾਣੀ ਨੂੰ ਲੈ ਕੇ ਸੀ, ਕਿਉਂਕਿ ਉਸ ਇਲਾਕੇ ਦਾ ਵਾਤਾਵਰਨ ਹੈ ਜਿਹੜਾ ਉਹ ਇਸ ਪਲਾਂਟ ਨੇ ਬਹੁਤ ਜ਼ਿਆਦਾ ਦੂਸ਼ਿਤ ਕੀਤਾ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਰਾਮ ਰਹੀਮ ਨੂੰ ਹਾਈ ਕੋਰਟ ਦਾ ਇੱਕ ਹੋਰ ਝਟਕਾ। ਇਹਨੂੰ ਝਟਕੇ ਤੇ ਝਟਕਾ ਹੀ ਆ, ਪਰ ਫਰਕ ਕੋਈ ਨਹੀਂ ਆ, ਕਿਉਂਕਿ ਜੇਲ੍ਹ ਦੇ ਵਿੱਚ ਬੈਠਾ ਹੁਣ ਇਹ ਕਹਿ ਸਕਦਾ ਕਿ ਜੇਲ੍ਹ ਦੇ ਅੱਗੇ ਮੈਨੂੰ ਸਮੁੰਦਰ 'ਚ ਤੇ ਸੁੱਟਣ ਹੋ ਰਿਹਾ, ਜੇਲ੍ਹ ਦੇ ਵਿੱਚ ਹੀ ਬੈਠਾ ਕਰਨ ਦੇ ਜਿਹੜਾ ਕੁਛ ਕਰਦੇ ਆ। ਇਹ ਮਨ ਨੂੰ ਧਾਰਸ ਹੁੰਦੀ ਆ ਕੈਦੀ ਦੀ ਆਖਰੀ। ਉਹ ਕਈ ਵਾਰ ਇਹ ਹੁੰਦਾ ਕਿ ਆ ਕੇ ਕਹਿੰਦੇ ਆ ਕਿ ਤੇਰੇ ਤੇ ਘੋਰ ਕੇਸ ਲੱਗ ਗਿਆ ਬਾਹਰੋਂ, ਤੇ ਉਹ ਕਹਿੰਦਾ ਕਿ ਲੱਗੀ ਜਾਣ, ਭਾਵੇਂ 36 ਲੱਗ ਜਾਣ, ਮੈਨੂੰ ਕੀ ਹੈ, ਇੱਥੋਂ ਗਾਂ ਤੇ ਹੁਣ ਉਹ ਕੋਈ ਹੈ ਨੀ ਗਾ, ਕੋਈ ਗਾਂ ਤੇ ਹੈ ਨੀ ਗਾ, ਜੇਲ੍ਹ ਹੀ ਆ, ਇੱਕ ਜੇਲ੍ਹ 'ਚ ਦੂਸਰੀ ਜੇਲ੍ਹ 'ਚ ਕਰ ਦੇਣਗੇ। ਖੈਰ ਇਹਦੇ ਤੇ ਹੁਣ ਜਿਹੜਾ ਮਾਮਲਾ ਉਹ ਝਟਕੇ ਦੇ ਰੂਪ ਦੇ ਵਿੱਚ ਲੱਗਿਆ ਉਹ ਇਹ ਆ ਕਿ ਇਹਨਾਂ ਨੇ ਆਪਣੇ ਡਿਫੈਂਸ ਦੇ ਵਿੱਚ ਜਿਹੜੇ ਖਾਸ ਤੌਰ ਤੇ ਨਪੁੰਸਕ ਬਣਾਉਣ ਵਾਲੇ ਮਾਮਲੇ ਸੀਗੇ ਉਹਨਾਂ ਦੇ ਵਿੱਚ ਇਹ ਆਰਗੂ ਕੀਤਾ ਸੀਗਾ ਕਿ ਸਾਡੇ ਜਿਹੜੇ 122 ਸਾਧੂ ਆ ਉਹਨਾਂ ਦੇ ਬਿਆਨ ਆ ਜਿਹੜੇ ਕਿ ਉਹਨਾਂ ਨੇ ਦਿੱਤੇ ਕਿ ਅਸੀਂ ਸਾਰਾ ਕੁਛ ਹੈ ਜਿਹੜਾ ਉਹ ਆਤਮਿਕ ਸੰਤੁਸ਼ਟੀ ਲਈ ਜਾਂ ਅਧਿਆਤਮਿਕ ਵਾਸਤੇ ਕੀਤਾ ਸਾਰਾ ਕੁਛ, ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਸਬੂਤ ਦੇ ਵਜੋਂ ਇਸ ਕੇਸ ਦੇ ਵਿੱਚ ਸ਼ਾਮਲ ਕੀਤੀਆਂ ਜਾਣ। ਸੋ ਹੋਇਆ ਕੀ ਆ ਕਿ ਇਹ ਹੰਸਰਾਜ ਨਾਮ ਦੇ ਸਾਧੂ ਨੇ ਕੇਸ ਸ਼ੁਰੂ ਕੀਤਾ ਸੀਗਾ, ਤਾਂ ਜਦੋਂ ਹੰਸਰਾਜ ਨੇ ਕੇਸ ਚੁੱਕਿਆ ਉਸ ਤੋਂ ਬਾਅਦ ਹੋਰ ਵੀ ਜਿਹੜੇ ਸਾਧੂ ਸੀਗੇ ਉਹ ਇਸ ਕੇਸ ਦੇ ਵਿੱਚ ਨਾਲ ਆ ਰਲੇ। ਇਹ ਕੇਸ ਜਿਹੜਾ ਉਹ CBI ਦੇ ਹਵਾਲੇ ਹੋ ਗਿਆ। ਹੁਣ CBI ਦੀ ਕੋਰਟ ਦੇ ਵਿੱਚ ਹੀ ਇਹ ਮਾਮਲਾ ਚੱਲਦਾ। ਤਾਂ ਹੋਇਆ ਕੀ ਆ ਕਿ ਇਹਨਾਂ ਨੇ ਉਹ 122 ਸਾਧੂ ਹੈ ਜਿਹੜੇ ਇਹਨਾਂ ਦੇ ਹੱਕ ਵਾਲੇ, ਉਹਨਾਂ ਦੇ ਬਿਆਨਾਂ ਨੂੰ ਕਿਹਾ ਸੀਗਾ ਕਿ ਇਹਨਾਂ ਨੂੰ ਸਬੂਤ ਦੇ ਤੌਰ ਤੇ ਟ੍ਰਾਇਲ ਦੇ ਵਿੱਚ ਸ਼ਾਮਲ ਕੀਤਾ ਜਾਵੇ। ਜਿਸ ਦਲੀਲ ਨੂੰ ਛੋਟੀ ਕੋਰਟ ਨੇ ਹੇਠਲੀ ਅਦਾਲਤ ਨੇ ਰੱਦ ਕਰ ਦਿੱਤਾ, ਉਸੇ ਦਲੀਲ ਨੂੰ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਦੁਬਾਰਾ ਪੇਸ਼ ਕੀਤਾ। ਤਾਂ ਹਾਈ ਕੋਰਟ ਨੇ ਵੀ ਕਿਹਾ ਕਿ ਨਹੀਂ ਭਾਈ, ਤੁਹਾਡੀ ਇੱਥੇ ਦਾਲ ਨਹੀਂ ਚੱਲਣੀ, ਤੁਸੀਂ ਚੁੱਪ ਕਰਕੇ ਤੇ ਚਲੇ ਜਾਓ। ਸੋ ਜਿਹੜੀ ਇਹਨਾਂ ਦੀ ਇਹ ਕੋਸ਼ਿਸ਼ ਸੀਗੀ ਕਿ ਉਹ 122 ਜਿਹੜੇ ਸਾਧੂ ਆ ਉਹਨਾਂ ਦੇ ਬਿਆਨ ਜਿਹੜੇ ਆ ਉਹ ਸਾਰੇ ਬਿਆਨ ਜਿਹੜੇ ਆ ਸਬੂਤਾਂ ਵਜੋਂ ਟ੍ਰਾਇਲ 'ਚ ਸ਼ਾਮਲ ਕਰ ਲਏ ਜਾਣ, ਉਹ ਕੋਸ਼ਿਸ਼ ਵੀ ਹੁਣ ਬੇਕਾਰ ਚਲੀ ਗਈ ਆ। ਤਾਂ ਕੁੱਲ ਮਿਲਾ ਕੇ ਆ ਜਿਹੜੇ 8-10 ਦਿਨ ਰਹੇ ਆ ਉਹ ਸਾਰੇ ਦੇ ਸਾਰੇ ਇਸ ਡੇਰੇਦਾਰ ਤੇ ਔਰ ਡੇਰੇ ਤੇ ਕਾਫੀ ਭਾਰੀ ਗੁਜ਼ਰੇ ਆ, ਕਿਉਂਕਿ ਹਰੇਕ ਮੰਗ ਹੈ ਜਿਹੜੀ ਉਹ ਠੁਕਰਾ ਦਿੱਤੀ ਗਈ। ਇੱਥੋਂ ਤੱਕ ਦੱਸਦੇ ਆ ਕਿ ਡੇਰੇਦਾਰ ਦੀ ਦਾੜੀ ਵਾਹਵਾ ਬੱਗੀ ਹੋਈ ਪਈ ਆ ਤੇ ਉਹਨੇ ਮੰਗੀ ਆ ਕਿ ਮੈਂ ਮਹਿੰਦੀ ਲੈਣੀ ਆ, ਦੱਸਦੇ ਹੋ ਕਿ ਮਹਿੰਦੀ ਵੀ ਨਹੀਂ ਛੇਤੀ ਦਿੰਦੇ ਪਏ ਕਾਲੀ ਲਾਉਣ ਵਾਲੀ। ਉਹ ਟੈਲੀਫੋਨ ਤੇ ਕਹਿੰਦਾ ਮੈਂ ਗੱਲ ਕਰਨੀ, ਉਹ ਵੀ ਨਹੀਂ ਕਰਵਾਉਣ ਦਿੰਦੇ। ਉਹ ਕਹਿੰਦੇ ਆ ਕਿ ਨਹੀਂ, ਤੇਰਾ ਕੀ ਪਤਾ ਹੋਰ ਤਸੂੜੀ ਪਾ ਕੇ ਬਹਿ ਜਾਵੇਂ। ਸੋ ਕਾਫੀ ਇਹਨਾਂ ਨੇ ਮੰਗਾਂ ਕੀਤੀਆਂ ਸੀਗੀਆਂ, ਜਿੱਦਾਂ ਕਿਹਾ ਸੀਗਾ ਕਿ ਅਸੀਂ ਆਪਣੇ ਸੰਸਥਾਨ ਚਲਾਉਣੇ ਆ, ਉੱਥੇ ਜਿਹੜੇ ਆ ਸਾਡੇ ਮੁਲਾਜ਼ਮ ਆ, ਅਧਿਆਪਕ ਆ, ਜਿਹੜੇ ਡਾਕਟਰ ਆ ਹਸਪਤਾਲਾਂ 'ਚ ਅਸੀਂ ਉਹਨਾਂ ਨੂੰ ਤਨਖਾਹਾਂ ਦੇਣੀਆਂ। ਤਾਂ ਇਹਨਾਂ ਨੂੰ ਖਾਤੇ ਚਲਾਉਣ ਦਾ, ਖਾਤੇ ਆਪਰੇਟ ਕਰਨ ਦਾ ਵੀ ਅਧਿਕਾਰ ਨਹੀਂ ਸੀ ਦਿੱਤਾ ਗਿਆ। ਯਾਨੀ ਝਟਕੇ ਤੇ ਝਟਕਾ ਤਾਂ ਹੈ, ਪਰ ਇਹ ਹਾਲੇ ਝਟਕਿਆਂ ਦਾ ਟ੍ਰੇਲਰ ਆ। ਅਸਲੀ ਝਟਕੇ ਆ ਜਿਹੜੇ ਉਹ ਉਦੋਂ ਲੱਗਣਗੇ ਜਦੋਂ ਇਹਨਾਂ ਕੇਸਾਂ ਦੇ ਫੈਸਲੇ ਆਉਗੇ। ਜੀ 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 ਜੀ, ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਜੇਲ੍ਹ ਦੇ ਅੰਦਰੋਂ ਧਮਕੀ ਦਿੱਤੀ ਗਈ, ਉਹ ਵੀ ਲਾਈਵ ਹੋ ਕੇ। ਪਤਾ ਨਹੀਂ, ਉਹ ਜਿਵੇਂ ਕਹਿੰਦੇ ਨਾ ਕਿ ਆਹ ਲੈ ਚੱਕ ਮੈਂ ਆ ਗਿਆ ਗਾਣਾ, ਤੇ ਬਸ ਜੇਲ੍ਹ ਵਾਲੇ ਵੀ ਕਹਿੰਦੇ ਕਿ ਆਹ ਲੈ ਚੱਕ ਸਾਡੀ ਖਬਰ ਆ ਗਈ ਆ। ਬਸ 5-7 ਦਿਨਾਂ ਬਾਅਦ ਕੋਈ ਨਾ ਕੋਈ ਇਹੋ ਜਿਹੀ ਖਬਰ ਆ ਜਾਂਦੀ। ਕੈਦੀ ਤੇ ਇੰਨਾ ਖੁਸ਼ਹਾਲ ਜੀਵਨ ਜਿਉਂਦੇ ਪਏ ਆ। ਜਿਸ ਦਿਨ ਜੇਲ੍ਹ ਮੰਤਰੀ ਨੇ ਚਾਰਜ ਲਿਆ ਸੀਗਾ ਉਹਨਾਂ ਨੇ ਤੇ ਵਧਾਈ ਭੇਜ ਦਿੱਤੀ ਸੀਗੀ ਟੈਲੀਫੋਨ ਕਰਕੇ ਬਕਾਇਦਾ। ਸੋ ਕੈਦੀ ਆ ਜਿਹੜੇ ਉਹ ਬਹੁਤ ਵਧੀਆ ਜੀਵਨ ਜੀ ਰਹੇ ਆ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ ਕਿ ਸਾਡੇ ਤੇ ਕੋਈ ਸਖਤਾਈ ਹੁੰਦੀ ਹੈ, ਕੋਈ ਲੈਣਾ ਕੋਈ ਦੇਣਾ। ਉਹ ਕਹਿੰਦੇ ਕਿ ਪੰਜਾਬੀਆਂ ਜਿਹਨਾਂ 'ਚ ਬੈਠੇ ਆ ਸਭ ਕੁਛ ਚੱਲਦਾ। ਸੋ ਇੱਕ ਵਾਰੀ ਫੇਰ ਸਾਫ਼ ਹੋ ਗਿਆ ਕਿ ਜਿਹੜੀਆਂ ਇਹ ਸਖਤਾਈਆਂ ਕਰਦੇ ਆ ਜਾਂ ਜਿਹੜੀਆਂ ਇਹ ਦਾਅਵਿਆਂ ਦੇ ਰੂਪ ਦੇ ਵਿੱਚ ਚੀਜ਼ਾਂ ਸਾਨੂੰ ਗਣਾਉਂਦੇ ਆ ਕਿ ਅਸੀਂ ਏਦਾਂ ਨਹੀਂ ਏਦਾਂ ਕਰ ਦਿਆਂਗੇ ਓਦਾਂ ਕਰ ਦਿਆਂਗੇ, ਉਹ ਸਾਰੀਆਂ ਕਾਗਜ਼ੀ ਨੇ। ਅਮਲ ਦੇ ਵਿੱਚ ਉੱਥੇ ਕੱਖ ਨਹੀਂ ਹੋ ਰਿਹਾ, ਕੁਛ ਨਹੀਂ ਹੋ ਰਿਹਾ। ਸੋ ਇਹਦੀ ਇੱਕ ਉਦਾਹਰਨ ਜਿਹੜੀ ਹੁਣ ਸਾਡੇ ਸਾਹਮਣੇ ਆ, ਹਿਸਾਬ ਲਾ ਲਓ ਕਿ ਉਹ ਬੰਦਾ ਸ਼ਖਸ ਆ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦੇ ਰਿਹਾ, ਉਹ ਲਾਈਵ ਹੁੰਦਾ। ਲਾਈਵ ਹੋ ਕੇ ਪਤਾ ਨਹੀਂ ਹੁਣ ਕੌਣ ਦੇਖ ਰਿਹਾ, ਅਸੀਂ ਭੈਣ ਭੈਣ ਕਰੀ ਜਾਂਦਾ, ਭੈਣ ਬਣ ਕੇ ਸ਼ੇਅਰ ਕਰਦੇ, ਭੈਣ ਬਣ ਕੇ ਸ਼ੇਅਰ ਕਰਦੇ। ਸੋ ਉਹ ਕਹਿੰਦਾ ਕਿ ਕੈਪਟਨ ਤੂੰ ਝੂਠੀ ਸਹੁੰ ਚੁੱਕੀ ਸੀਗੀ ਤੇ ਸੱਚੇ ਬਾਦਸ਼ਾਹ ਨੇ ਮੇਰੀ ਡਿਊਟੀ ਲਾ ਦਿੱਤੀ ਹੈ, ਤੈਨੂੰ ਸੋਧਾ ਲਾਊਂਗਾ ਮੈਂ।
ਕਈ ਚੀਜ਼ਾਂ ਹੋਰ ਪਈਆਂ। ਉਹ ਕਹਿੰਦਾ ਕਿ ਸਾਡੇ ਇੱਥੋਂ ਦੇ ਜੇਲ੍ਹ ਦੇ ਗੁਰਦੁਆਰੇ ਦੇ ਵਿੱਚ ਪੀੜਾ ਨਹੀਂ ਹੈਗਾ, ਇੱਕੋ ਪੀੜਾ, ਤੇ ਜਾਂ ਤੇ ਉਹਦੇ ਇੱਥੇ ਆ ਕੇ ਨਾਲੇ ਮਾਫੀ ਮੰਗ, ਫਿਰ ਸਹੁੰ ਲਈ ਜਾ ਕੇ ਤੂੰ ਦਰਬਾਰ ਸਾਹਿਬ ਮਾਫੀ ਮੰਗ। ਇਹ ਕੋਈ ਗੋਬਿੰਦ ਸਿੰਘ ਆ ਤੇ ਇੱਕ ਇਹਦਾ ਕੋਈ ਸਾਥੀ ਹੈ ਕੁਲਦੀਪ ਸਿੰਘ। ਇਹਨਾਂ ਦੋਨਾਂ ਨੇ ਇਹ ਵੀਡੀਓ ਲਾਈਵ ਸਟ੍ਰੀਮ ਕੀਤੀ ਆ ਔਰ ਇਹਦੇ ਵਿੱਚ ਦੇਖੋ ਕਾਫੀ ਕੁਛ ਬੋਲਿਆ ਗਿਆ, ਸਿੱਧੇ ਰੂਪ ਦੇ ਵਿੱਚ ਧਮਕੀ ਦਿੱਤੀ ਗਈ ਆ ਜੀ, ਧਮਕੀ CM ਨੂੰ ਦਿੱਤੀ ਗਈ, ਇਸ ਕਰਕੇ ਇਹਨਾਂ ਨੂੰ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਮਸਲਾ ਤੇ ਉਹੀ ਆ ਨਾ ਕਿ ਇਹ ਸਾਰੀਆਂ ਚੀਜ਼ਾਂ ਰੁਕਦੀਆਂ ਕਿਉਂ ਨਹੀਂ। ਇਹ ਉਹੀ ਫਰੀਦਕੋਟ ਜੇਲ੍ਹ ਆ ਜਿੱਥੋਂ ਇੱਕ ਵਾਰੀ ਬਰਥਡੇ ਪਾਰਟੀ ਜਿਹੜੀ ਕੈਦੀਆਂ ਦੀ ਉਹ ਲਾਈਵ ਹੋ ਗਈ ਸੀ ਜੀ। ਉਹਨਾਂ ਨੇ ਆਪਣਾ ਬਰਥਡੇ ਮਨਾਇਆ ਸੀ, ਕੇਕ ਵੇਕ ਕੱਟਿਆ, ਹੋ ਸਕਦਾ ਉੱਥੇ ਹੋਰ ਵੀ ਦਾੜ ਕਰਾਰੀ ਕਰਨ ਦਾ ਵੀ ਸਮਾਨ ਪਹੁੰਚਿਆ ਹੋਵੇ, ਤਾਂ ਉਹ ਨੱਚਦੇ ਟੱਪਦਿਆਂ ਨੇ ਆਪਣਾ ਵੀਡੀਓ ਲਾਈਵ ਕੀਤਾ ਸੀ ਅੱਧਾ ਘੰਟਾ 20 ਮਿੰਟ, ਤਾਂ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ। ਇਹ ਜੇਲ੍ਹ ਵਾਲੇ ਏਡੇ ਭੋਲੇ ਕਬੂਤਰ ਆ, ਇਹਨਾਂ ਨੂੰ ਪੱਤਰਕਾਰ ਟੈਲੀਫੋਨ ਕਰਕੇ ਦੱਸਦੇ ਆ ਕਿ ਤੁਹਾਡਾ ਕੈਦੀ ਲਾਈਵ ਹੋਇਆ ਬੈਠਾ, ਇਹਨਾਂ ਨੂੰ ਪਤਾ ਨਹੀਂ ਲੱਗਦਾ। ਇਹਨਾਂ ਜਾਂ ਪਤਾ ਨਹੀਂ ਲੱਗਦਾ ਜਾਂ ਫਿਰ ਪਤਾ ਕਰਕੇ ਰਾਜੀ ਨਹੀਂ ਗਏ ਕਿ ਕੋਈ ਗੱਲ ਨਹੀਂ, ਚੱਲਣ ਦਿਓ ਕੰਮ, ਇਹ ਮੇਲਾ ਜਿਹੜਾ ਉਹ ਇਸੇ ਤਰ੍ਹਾਂ ਹੀ ਲੁੱਟਿਆ ਜਾਣ ਦਿਓ। ਕਿਉਂਕਿ ਇਸ ਲੁੱਟੇ ਜਾਂਦੇ ਮੇਲੇ ਦੇ ਵਿੱਚ ਇਹ ਵੀ ਥੋੜਾ ਬਹੁਤਾ ਦਾ ਲਾ ਲੈਂਦੇ ਆ। ਸੋ ਜ਼ਰੂਰਤ ਤੇ ਇਸ ਗੱਲ ਦੀ ਆ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਿਆ ਜਾਵੇ। ਰੋਕਣ ਦਾ ਇੱਕੋ ਇੱਕ ਉਪਾਅ ਆ ਕਿ ਜਿਹੜੇ ਜੈਮਰ ਆ ਉਹਨਾਂ ਨੂੰ ਅਪਗ੍ਰੇਡ ਕਰਕੇ ਉਹਨਾਂ ਨੂੰ 4G ਜੈਮ ਕਰਨ ਦੀ ਸਮਰੱਥਾ ਚ ਲਿਆਂਦਾ ਜਾਵੇ। ਹਾਲ ਦੀ ਘੜੀ ਇਹਨਾਂ ਕੋਲ 2G ਵਾਲੇ ਆ ਜਾਂ 3G ਵਾਲੇ ਆ, ਉਹੀ ਨੈਟਵਰਕ ਜੈਮ ਕਰਦੇ ਆ। 4G ਨੈਟਵਰਕ ਜਾਮ ਕਰਨ ਵਾਲੀ ਤਕਨੀਕ ਹੀ ਹੈ ਨਹੀਂ ਇਹਨਾਂ ਦੇ ਕੋਲ। ਤੇ ਮੇਰੇ ਖਿਆਲ ਦੇ ਨਾਲ ਜਦੋਂ ਤੱਕ ਇਹਨਾਂ ਨੇ ਇਹ ਤਕਨੀਕ ਲੈ ਕੇ ਆਉਣੀ ਆ, ਉਦੋਂ ਤੱਕ ਕੈਦੀਆਂ ਨੇ 5ਵੀਂ ਜਨਰੇਸ਼ਨ ਚ ਚਲੇ ਜਾਣਾ। ਫਿਰ ਉਦੋਂ ਇਹ ਰੱਟਾ ਰਹਿਣਾ ਕਿ ਅਸੀਂ ਤੇ ਜੀ 4G ਵਾਲੇ ਲਈ ਬੈਠੇ ਆ। ਸੋ ਇਹ ਇੱਕ ਪੀੜ੍ਹੀ ਮੈਨੂੰ ਲੱਗਦਾ ਇਹਨਾਂ ਤੋਂ ਪਿੱਛੇ ਰਹੂਗੇ। ਪਰ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਧਮਕੀ ਦੇ ਕੇ ਕੈਦੀਆਂ ਨੇ ਦੱਸ ਦਿੱਤਾ ਕਿ ਨਾ ਤੇ ਉਹਨਾਂ ਦੀ ਜੇਲ੍ਹ ਦੇ ਵਿੱਚ ਟੈਲੀਫੋਨਾਂ ਦੀ ਕਮੀ ਆ ਤੇ ਨਾ ਉਹਨਾਂ ਦੀ ਹਿੰਮਤ ਦੇ ਵਿੱਚ ਕੋਈ ਘਾਟ ਆ। ਜੀ 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 ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਪੰਜਾਬ ਦੇ ਕਹਿੰਦੇ ਤਹਿਸੀਲਦਾਰ ਹੜਤਾਲ ਤੇ ਆ। ਇਹਨਾਂ ਨੇ ਐਲਾਨ ਕੀਤਾ, ਕਹਿੰਦੇ ਕਿ ਅਸੀਂ ਹੜਤਾਲ ਤੇ ਚਲੇ ਜਾਣਾ ਕੱਲ ਤੋਂ। ਇਹ ਅਸਲ ਦੇ ਵਿੱਚ ਹੜਤਾਲ ਜਿਹੜੀ ਆ ਉਹਦਾ ਰੀਜ਼ਨ, ਉਹਦਾ ਕਾਰਨ ਜਿਹੜਾ ਆ ਉਹ ਇੱਕ ਗ੍ਰਿਫਤਾਰੀ ਆ। ਗ੍ਰਿਫਤਾਰੀ ਹੋਈ ਹੈ ਇਹਨਾਂ ਦੇ ਇੱਕ ਕਲੀਗ ਦੀ, ਉਹਦਾ ਨਾਮ ਮਿਸਟਰ ਕੁਲਦੀਪ ਸਿੰਘ ਢਿੱਲੋਂ ਆ, ਤਹਿਸੀਲਦਾਰ ਆ। ਉਹਨੂੰ ਕੱਲ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਸੀਗਾ। ਜਦੋਂ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਉਸ ਤੋਂ ਬਾਅਦ ਅੱਜ ਇਹ ਐਲਾਨ ਆ ਗਿਆ ਕਿ ਅਸੀਂ ਕੱਲ ਤੋਂ ਹੜਤਾਲ ਕਰਾਂਗੇ। ਪਰ ਦੇਖੋ ਹੜਤਾਲ ਜਿਹੜੀ ਆ ਉਹ ਕਿਉਂ ਕੀਤੀ ਜਾ ਰਹੀ ਹੈ ਜਾਣਨਾ ਲਾਜ਼ਮੀ ਆ। ਅਸਲ ਦੇ ਵਿੱਚ ਜਿਹੜਾ ਤਹਿਸੀਲਦਾਰ ਹੈ ਕੁਲਦੀਪ ਸਿੰਘ ਢਿੱਲੋਂ, ਇਹਦੇ ਤੇ ਗਵਨ ਦੇ ਦੋਸ਼ ਆ ਜਾਂ ਗਵਨ ਦੇ ਵਿੱਚ ਕਹਿ ਲਈਏ ਸਹਿਯੋਗ ਕਰਨ ਦੇ ਦੋਸ਼ ਆ। ਮਾਮਲਾ ਕੀ ਸੀਗਾ, ਬੜਾ ਮਸ਼ਹੂਰ ਆ ਇੱਥੇ ਇੱਕ ਪਿੰਡ ਝੂਰ ਖੜੀ ਸ਼ਾਇਦ ਉਹਦਾ ਨਾਮ ਆ, ਉੱਥੇ ਪ੍ਰਾਪਰਟੀ ਦਾ ਰੌਲਾ ਸੀਗਾ। ਪ੍ਰਾਪਰਟੀ ਦਾ ਕੀ ਰੌਲਾ ਸੀਗਾ ਕਿ ਜ਼ਮੀਨ ਖਰੀਦਣੀ ਸੀ ਉਸ ਪਿੰਡ ਵਾਸਤੇ। ਤਾਂ ਉਹ ਜਿਹੜੀ ਜ਼ਮੀਨ ਖਰੀਦੀ ਉਹਦਾ ਵੈਸੇ ਤੇ ਬੇਸਿਕ ਰੇਟ ਸੀਗਾ ਜਿਹੜਾ ਉਹ 24-25 ਲੱਖ ਕਿੱਲੇ ਦਾ ਸੀਗਾ। ਤਾਂ ਇਹਨਾਂ ਨੇ ਕੁਛ ਬੰਦਿਆਂ ਨੇ ਵਿੱਚ ਪੈ ਕੇ, ਇੱਕ ਸਰਪੰਚ ਸੀ, ਇੱਕ ਪੰਚਾਇਤ ਸਕੱਤਰ ਸੀ, ਇੱਕ ਹੋਰ ਦਲਾਲ ਸੀ, ਵੈਸੇ ਐਡਵੋਕੇਟ ਆ ਪੇਸ਼ੇ ਤੋਂ, ਜਿਹਦਾ ਆਪਾਂ ਇੱਕ ਦਿਨ ਚਿੱਠਾ ਵੀ ਫੋਲਿਆ ਸੀ, ਸੁਹੇਲ ਖਾਨ ਜੀ ਦਾ ਨਾਂ। ਸੋ ਇਹ ਸਾਰੇ ਜਾਣੇ ਰਲ ਕੇ ਇੱਕ ਜਾਲਸਾਜ਼ੀ ਕਰਦੇ ਆ ਕਿ ਉਸ ਰੇਟ ਨੂੰ ਵਧਾ ਕੇ 54 ਲੱਖ ਤੱਕ ਲੈ ਜਾਂਦੇ ਆ। ਮਰਬਾ ਜ਼ਮੀਨ ਦਾ ਖਰੀਦਣਾ ਸੀਗਾ। ਤੇ ਜਦੋਂ ਇਹ ਇਸ ਤਹਿਸੀਲਦਾਰ ਕੋਲ ਗਏ, ਇਸ ਤਹਿਸੀਲਦਾਰ ਨੇ ਜਦੋਂ ਵੇਖਿਆ ਕਿ ਰਜਿਸਟਰੀ ਜਿਹੜੀ ਆ ਉਹ ਉਸ ਜ਼ਮੀਨ ਦੀ ਹੋ ਰਹੀ ਆ ਜਿਹਦੀ ਕੀਮਤ ਜਿਹੜੀ ਆ ਉਹ ਹੈਗੀ ਆ ਮੈਂ 24-25 ਲੱਖ ਰੁਪਈਆ, ਤੇ ਇਹਨੇ ਗਰਾਰੀ ਫਸਾ ਲਈ। ਇਹ ਕਹਿੰਦਾ ਮੈਂ ਤਾਂ ਨਹੀਂ ਕਰਦਾ, ਤੁਸੀਂ ਉਸ ਰਜਿਸਟਰੀ ਨੂੰ 54-55 ਲੱਖ ਦੀ ਦੱਸ ਰਹੇ ਹੋ, ਜਿਹੜੀ ਕੀਮਤ ਜਿਹੜੀ ਹੈ 24-25 ਲੱਖ ਆ। ਤੇ ਦੱਸਦੇ ਫਿਰ ਇਹਨਾਂ ਨੇ ਇੱਕ ਦਲਾਲ ਪੱਟਿਆ। ਦਲਾਲ ਪੱਟ ਕੇ ਸਾਰੀ ਫਿਲਮ ਸੈੱਟ ਕਰ ਲਈ ਕਿ ਤੂੰ ਵੀ ਵਿੱਚੋਂ ਆਪਣਾ ਹਿੱਸਾ ਲੈ ਲਾ, ਰਜਿਸਟਰੀ ਨੇਪਰੇ ਚਾੜ ਦੇ। ਫਿਰ ਇਸ ਬੰਦੇ ਨੇ ਕਹਿੰਦੇ ਆ ਕਿ ਸਿੱਧੇ ਤੌਰ ਤੇ ਹੀ ਉਹਨਾਂ ਨਾਲ ਜਿਹੜੇ ਅੱਗੇ ਜਾਲਸਾਜ਼ੀ ਕਰਕੇ ਬੈਠੇ ਸਨ ਉਹਨਾਂ ਦੇ ਨਾਲ ਸਿੱਧੇ ਹੱਥ ਲਾ ਲਏ। ਕਹਿੰਦਾ ਕਿ ਐਵੇਂ ਦਲਾਲ ਦਲੂਲ ਪਾਉਣ ਦੀ ਜ਼ਰੂਰਤ ਨਹੀਂ, ਤੁਹਾਨੂੰ ਵੀ ਖੁਰਾ ਲੱਗਦਾ
ਮੈਨੂੰ ਵੀ ਢਾਹ ਲੱਗਦੀ ਆ, ਇਸ ਕਰਕੇ ਸਿੱਧਾ ਹੀ ਕਰਿਆ ਕਰੋ ਜਿਹੜਾ ਕੋਈ ਕਰਨਾ। ਤਾਂ ਉਦੋਂ 5 ਕਰੋੜ ਤੇ ਉਸ ਤੋਂ ਬਾਅਦ 1 ਕਰੋੜ ਫੇਰ ਬਾਅਦ ਦੇ ਵਿੱਚ ਇਹ 6 ਕਰੋੜ ਰੁਪਈਏ ਦਾ ਗਬਨ ਹੋਇਆ ਸੀਗਾ, ਕਾਫੀ ਵੱਡਾ ਗੜਬੜ ਚੱਲਾ ਸੀ। ਸੋ ਸਾਰੀ ਗ੍ਰਿਫਤਾਰੀ ਹੋਈ ਆ ਉਸ ਪ੍ਰਕਰਨ ਦੇ ਵਜੋਂ ਕਿ ਇੱਕ ਪਿੰਡ ਦੇ ਵਿੱਚ ਜਿਹੜੀ ਜ਼ਮੀਨ ਖਰੀਦੀ ਜਾਣੀ ਸੀਗੀ, ਉਹਦੇ ਵਿੱਚ ਜਿਸ ਤਰੀਕੇ ਨਾਲ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪਿੰਡ ਦਾ ਨਾਮ ਮੈਂ ਝਿਉਰ ਖੇੜੀ ਲੈ ਲਿਆ ਸੀਗਾ, ਪਰ ਉਸ ਪਿੰਡ ਦਾ ਨਾਮ ਝਿਉਰ ਹੇੜੀ, ਕਿਉਂਕਿ ਸਾਡੇ ਇੱਧਰ ਖੇੜੇ ਜਾਂਦੇ ਆ, ਉਹ ਇਹ ਪਿੰਡ ਦਾ ਨਾਂ ਜਿਹੜਾ ਝਿਉਰ ਹੇੜੀ ਆ। ਸੋ ਇਹ ਜਿਹੜੀ ਜ਼ਮੀਨ ਦਾ ਮਾਮਲਾ ਸੀਗਾ, ਇਹ ਜੁੜਦਾ ਜਾ ਕੇ ਇਸ ਤਹਿਸੀਲਦਾਰ ਦੇ ਨਾਲ ਕਿ ਇਹਨੇ ਉਸ ਜਾਲਸਾਜ਼ੀ ਦੇ ਵਿੱਚ ਸਾਥ ਦਿੱਤਾ ਔਰ ਥੋੜੀ ਜਿਹੀ ਮਲਾਈ ਆਪ ਵੀ ਛਕੀ ਆ, ਤੇ ਇਸ ਕਰਕੇ ਇਹਦੀ ਗ੍ਰਿਫਤਾਰੀ ਹੋਈ ਆ। ਹੁਣ ਇਹਦੇ ਸਾਥੀ ਕਹਿੰਦੇ ਆ ਕਿ ਇਹਨੂੰ ਨਜਾਇਜ਼ ਤੌਰ ਤੇ ਗ੍ਰਿਫਤਾਰ ਕੀਤਾ ਗਿਆ, ਜਦੋਂ ਤੱਕ ਇਹਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਹੜਤਾਲ ਤੇ ਰਵਾਂਗੇ। ਵੈਸੇ ਕੰਮ ਹੁਣ ਪੁੱਠਾ ਜਿਹਾ ਚੱਲਿਆ ਪਿਆ। ਆ ਡੇਰੇਦਾਰ ਦੇ ਇੱਕ ਵਕੀਲ ਤੇ ਇਸ ਤਰ੍ਹਾਂ ਦਾ ਕੇਸ ਦਰਜ ਕਰ ਲਿਆ ਸੀ ਪੁਲਿਸ ਨੇ, ਤੇ ਵਕੀਲ ਜਿਹੜੇ ਸਾਰੇ ਸੀ ਕਹਿੰਦੇ ਕਿ ਅਸੀਂ ਕੱਟੀ ਆ ਕਲਮ, ਚੱਕੋ ਤੁਸੀਂ ਕਲਮ, ਅਸੀਂ ਕੰਮ ਹੀ ਨਹੀਂ ਕਰਦੇ, ਹੜਤਾਲ ਤੇ ਅਸੀਂ। ਤੇ ਦੂਜੇ ਦਿਨ ਪੰਚਕੂਲਾ ਪੁਲਿਸ ਨੇ ਉਹਦੇ ਸਾਰੇ ਚਾਰਜ ਜਿਹੜੇ ਸੀਗੇ ਵਾਪਸ ਲੈ ਲਏ ਸੀਗੇ। ਉਹ ਇੱਥੇ ਬਿਹਾਰ ਦੇ ਵਿੱਚ ਦਰੋਗਾ ਫੜਿਆ ਗਿਆ ਰਿਸ਼ਵਤ ਲੈਂਦਾ, ਫਿਰ ਦਰੋਗੇ ਤੋਂ ਗਾਂ ਇੰਸਪੈਕਟਰ ਰਗੜਿਆ ਗਿਆ ਤੇ 20,000 ਇੰਸਪੈਕਟਰ ਨੇ ਸਟ੍ਰਾਈਕ ਕਰ ਦਿੱਤੀ, ਕਹਿੰਦੇ ਕਿ ਨਹੀਂ ਕੰਮ ਕਰਦੇ, ਬੰਦੇ ਸਾਡੇ ਬਹਾਲ ਕਰੋ, ਬਹਾਲ ਕਰਾ ਲਈ। ਸੋ ਆਹ ਨਵਾਂ ਕੰਮ ਚੱਲਿਆ ਇੱਥੇ ਸਾਡੇ ਇੰਡੀਆ ਦੇ ਵਿੱਚ। ਆਹ ਪਿੱਛੇ ਜੇ ਤੁਹਾਨੂੰ ਯਾਦ ਹੋਣਾ ਜਦੋਂ ਸਿੰਜਾਈ ਘੁਟਾਲਾ ਨਿਕਲਿਆ, ਬਹੁਤ ਸਾਰੇ ਇੰਜੀਨੀਅਰ ਫਸਦੇ ਸਨ, ਤਾਂ ਜਦੋਂ ਮੋਟੇ ਫਸਣ ਲੱਗੇ ਜਿਹੜੇ ਦੂਸਰੇ ਸੀ ਜਿਨ੍ਹਾਂ ਨੂੰ ਉਮੀਦ ਸੀ ਕਿ ਬਚਣਾ ਅਸੀਂ ਵੀ ਨਹੀਂ, ਉਹ ਰੌਲਾ ਪਾ ਕੇ ਬਹਿ ਗਏ ਤੇ ਫਿਰ ਉਹਨਾਂ ਦੀ ਪਿੱਠ ਤੇ ਦੂਜੇ ਵੀ ਆ ਖੜੇ, ਉਹਨਾਂ ਨੇ ਸਟ੍ਰਾਈਕਾਂ ਕਰ ਦਿੱਤੀਆਂ, ਹੜਤਾਲਾਂ ਕਰ ਦਿੱਤੀਆਂ। ਤੁਹਾਨੂੰ ਯਾਦ ਹੋਣਾ ਧਰਨਾ ਵੀ ਲੱਗਿਆ ਸੀਗਾ ਚੰਡੀਗੜ੍ਹ ਜਾ ਕੇ ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਦਾ। ਸੋ ਇਹ ਹੁਣ ਪਤਾ ਨਹੀਂ ਚੰਗੀ ਚੀਜ਼ ਆ ਡੈਮੋਕ੍ਰੇਸੀ ਵਾਸਤੇ ਕਿ ਇਹ ਜਿਹੜਾ ਕੰਮ ਆ ਇਹ ਮੰਦਾ ਆ, ਇਹ ਹੁਣ ਤੈਅ ਕਰਨਾ ਪਊਗਾ। ਪਰ ਜਿਸ ਤਰੀਕੇ ਦੇ ਨਾਲ ਇਹ ਲੋਕ ਜਿਹੜੇ ਕਿ ਵੇਖੋ ਜਦੋਂ ਕੋਈ ਬੰਦਾ ਧਰਨੇ ਤੇ ਜਾ ਕੇ ਬਹਿੰਦਾ ਜਾਂ ਮੁਜ਼ਾਹਰਾ ਕਰਦਾ, ਉਦੋਂ ਇਹ ਤਹਿਸੀਲਦਾਰ ਹੀ ਜਾਂਦੇ ਆ, ਜਾਂ ਜਿਹੜਾ ਦੂਸਰਾ ਤਹਿਸੀਲਦਾਰ ਹੁੰਦਾ ਨਾਇਬ ਤਹਿਸੀਲਦਾਰ ਜਿਹਨੂੰ ਕਹਿ ਦਿੰਦੇ ਆ, ਜਾਂ SDM, ਇਹ ਹੀ ਜਾ ਕੇ ਉੱਥੇ ਫੈਸਲਾ ਕਰਦੇ। ਜੇ ਨਹੀਂ ਇਸ਼ਾਰਾ ਕਰਕੇ ਫਿਰ ਕਹਿੰਦੇ ਕਿ ਚੱਕ ਦਿਓ ਕੰਮ ਨੂੰ, ਤੇ ਇਹ ਆਪ ਹੀ ਹੁਣ ਹੜਤਾਲਾਂ ਕਰਦੇ ਆ। ਜ਼ਰੂਰਤ ਤੇ ਇਸ ਗੱਲ ਦੀ ਆ ਕਿ ਜਦੋਂ ਤੁਸੀਂ ਜਾ ਕੇ ਕਾਨੂੰਨ ਵਿਵਸਥਾ ਦਾ ਨਾਅਰਾ ਦਿੰਦੇ ਹੋ ਕਿ ਹਾਂ ਜੀ ਨਹੀਂ ਕਾਨੂੰਨ ਵਿਵਸਥਾ ਜਿਹੜੀ ਹਰ ਹਾਲ 'ਚ ਕਾਇਮ ਰਹਿਣੀ ਚਾਹੀਦੀ ਆ, ਤਾਂ ਫਿਰ ਤੁਸੀਂ ਵੀ ਕਾਨੂੰਨ ਤੇ ਵਿਵਸਥਾ ਤੇ ਭਰੋਸਾ ਕਰੋ ਨਾ। ਤੁਸੀਂ ਕਾਨੂੰਨ ਦਾ ਹਿੱਸਾ ਹੋ ਕੇ ਵੀ ਕਾਨੂੰਨ ਤੇ ਆਪਣਾ ਯਕੀਨ ਨਹੀਂ ਬਣ ਰਹੇ, ਤੇ ਜਦੋਂ ਲੋਕ ਧਰਨਿਆਂ ਤੇ ਬਹਿੰਦੇ ਆ ਉਦੋਂ ਜਾ ਕੇ ਕਿਹੜੇ ਮੂੰਹ ਨਾਲ ਕਹਿੰਦੇ ਜੇ ਕਿ ਨਹੀਂ ਜੀ ਕਾਨੂੰਨ ਦੇ ਤਹਿਤ ਚੱਲਣਾ ਚਾਹੀਦਾ, ਤੁਸੀਂ ਹਾਈਵੇ ਛੱਡ ਕੇ ਤੇ ਪਾਸੇ ਬਹਿ ਜਾਓ। ਜੀ ਜੀ ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ, ਕਹਿੰਦੇ ਲੁਧਿਆਣੇ ਪੁਲਿਸ ਵਾਲੇ ਆਪਣੇ ਜਵਾਨਾਂ ਦਾ ਟੈਸਟ ਕਰਾ ਰਹੇ। ਦੇਖੋ ਲੁਧਿਆਣਾ ਪੁਲਿਸ ਤਾਂ ਕਰਕੇ ਜਾਗੀ ਆ ਕਿਉਂਕਿ ਤੁਹਾਨੂੰ ਯਾਦ ਹੋਣਾ ਇੱਕ ਥਾਣੇਦਾਰ ਹੋਇਆ ਸੀ ਪਿੱਛੇ ਜੇ, ਬਾਅਦ ਦੇ ਵਿੱਚ ਕਿ ਵਿਚਾਰਾ ਨਸ਼ਾ ਛਡਾਊ ਕੇਂਦਰ 'ਚ ਚਲੇ ਗਿਆ, ਉਹਨੂੰ ਐਸਾ ਭਰਤੀ ਕੀਤਾ ਉੱਥੋਂ ਉਹਦੀ ਕੋਈ ਸੁੰਦਗੀ ਨਹੀਂ ਨਿਕਲਦੀ ਪਈ ਕਿ ਉਹ ਕਾਹਦਾ ਨਸ਼ਾ ਕਰਦਾ ਸੀ, ਕੀ ਉਹ ਨਸ਼ਾ ਰਹਿਤ ਹੋਇਆ, ਨਸ਼ਾ ਰਹਿਤ ਜਵਾਨੀ ਹੋਈ ਹੈ ਜਾਂ ਉਸੇ ਤਰ੍ਹਾਂ ਹੀ ਆ। ਉਸ ਥਾਣੇਦਾਰ ਤੋਂ ਬਾਅਦ ਲੁਧਿਆਣਾ ਪੁਲਿਸ ਜਿਹੜੀ ਆ ਉਹ ਥੋੜੀ ਜਿਹੀ ਅਲਰਟ ਹੋਈ ਆ ਕਿ ਮਾਮਲਾ ਜਿਹੜਾ ਉਹ ਉਲਟਾ ਇੱਥੇ ਸਾਡੀ ਫੋਰਸ ਦੇ ਵਿੱਚ। ਸੋ ਇਹਨਾਂ ਨੇ ਹੁਣ ਜਿਹੜੇ ਇਹਨਾਂ ਦੇ ਜਵਾਨ ਆ ਲਗਭਗ ਦੱਸਦੇ ਕਿ 5,000 ਦੇ ਕਰੀਬ ਨਫਰੀ ਆ ਇਹਨਾਂ ਦੀ, ਇਹਨਾਂ ਨੇ ਟੈਸਟ ਕਰਾਉਣੇ ਸ਼ੁਰੂ ਕਰ ਦਿੱਤੇ। ਇੱਕ ਖਾਸ ਲੈਬ ਇਹਨਾਂ ਨੇ ਲਈ ਆ, ਅੰਦਰ ਖਾਤੇ ਆ ਵੈਸੇ ਇਹ ਟੈਸਟ ਸਾਰੇ, ਜਿੱਦਾਂ ECG ਹੁੰਦੀ ਹੈ ਇਹਨਾਂ ਦੀ, ਯੂਰਿਨ ਟੈਸਟ ਹੁੰਦਾ, ਬਲੱਡ ਟੈਸਟ ਹੁੰਦਾ। ਇਹ ਇਸੇ ਕਰਕੇ ਹੀ ਆ ਕਿ ਇਹ ਜਿਹੜੀ ਬਿਮਾਰੀ ਅੱਗੇ ਥਾਣੇਦਾਰ ਦੇ ਸਾਡੇ ਸਾਹਮਣੇ ਆਈ ਸੀਗੀ ਕਿ ਥਾਣੇਦਾਰ ਨੂੰ ਇੱਕ ਬਿਮਾਰੀ ਆ, ਉਹਦੇ ਵਿੱਚ ਉਹ ਬੜਾ ਹਾਈਪਰ ਹੋ ਜਾਂਦਾ, ਸ਼ਾਇਦ ਬਾਈਪੋਲਰ ਡਿਸਆਰਡਰ ਕੁਛ ਕਹਿੰਦੇ ਸੀ ਕੁਛ ਡਾਕਟਰ, ਮੈਨੂੰ ਤੇ ਨਾਮ ਹੀ ਨਹੀਂ ਆਉਂਦੇ ਕਸੂਟੇ ਜੇ ਨਾਂ ਆ ਅੱਜ ਕੱਲ੍ਹ ਬਿਮਾਰੀਆਂ ਦੇ। ਉਹਦਾ ਬਿਮਾਰੀਆਂ ਦੇ ਨਾਂ ਸੁਣ ਕੇ ਕਈ ਵਾਰ ਬਿਮਾਰ ਹੋ ਜਾਂਦਾ ਬੰਦਾ। ਖੈਰ ਤਾਂ ਉਹ ਜਿਹੜੀ ਬਿਮਾਰੀ ਸੀ ਉਹਦੇ ਤੋਂ ਹੀ ਇਹ ਥੋੜੇ ਜਿਹੇ ਚੇਤਨ ਹੋਏ, ਥੋੜੇ ਜਿਹੇ ਜਾਗੇ ਕਿ ਸਾਨੂੰ ਵੀ ਟੈਸਟ ਕਰਾਉਣੇ ਚਾਹੀਦੇ ਆ ਕਿ ਕਿਹੜਾ ਸਾਡਾ ਮੁਲਾਜ਼ਮ ਹੈ ਜਿਹੜਾ ਉਹ ਕਿਹੜੀ ਬਿਮਾਰੀ ਤੋਂ ਪੀੜਤ ਹੈ। ਲਿਹਾਜ਼ਾ ਜਿੰਨੇ ਕੁ ਟੈਸਟ ਆ ਰਹੇ ਆ ਸਾਹਮਣੇ, ਉਹਦੇ ਤੋਂ ਜ਼ਿਆਦਾਤਰ ਇਹ ਚੀਜ਼ ਨਿਕਲ ਕੇ ਆਉਂਦੀ ਪਈ ਹੈ ਸਾਹਮਣੇ ਕਿ ਬਹੁਤੇ ਪੁਲਿਸ ਮੁਲਾਜ਼ਮ ਹੈ ਜਿਹੜੇ ਉਹ ਇੱਕ ਤੇ ਡਿਪਰੈਸ਼ਨ ਤੋਂ ਪੀੜਤ ਆ, ਦੂਸਰਾ ਜਿਹੜਾ ਹਾਈ ਬਲੱਡ ਪ੍ਰੈਸ਼ਰ ਆ ਉਹ ਇਹਨਾਂ ਨੂੰ ਚਿੰਬੜਿਆ ਹੋਇਆ। ਸੋ 2-3 ਚੀਜ਼ਾਂ ਜਿਹੜੀਆਂ ਉਹ ਕਾਮਨ ਨਿਕਲਦੀਆਂ ਪਈਆਂ ਕਿ ਇੱਕ ਤੇ ਡਿਪਰੈਸ਼ਨ, ਦੂਸਰਾ ਇਹ ਬਲੱਡ ਪ੍ਰੈਸ਼ਰ ਵਾਲਾ ਮਾਮਲਾ, ਤੇ ਇਹ ਸਿੱਧੇ ਤੌਰ ਤੇ ਜੁੜਿਆ ਹੋਇਆ। ਤੁਹਾਨੂੰ ਪਤਾ ਹੀ ਕਿ ਇਹਨਾਂ ਦਾ ਕੰਮ ਕਾਜ ਕਰਨ ਦਾ ਤਰੀਕਾ ਜਿਹੜਾ ਉਹ ਇੱਕ ਨਾ ਤੇ ਨਿਯਮਤ ਆ ਤੇ ਨਾ ਹੀ ਉਹ ਇਹੋ ਜਿਹਾ ਕਿ ਉਹਦੇ ਵਿੱਚ ਕੋਈ ਸਰੀਰਕ ਕਸਰਤ ਬੰਨੀ ਤਵੱਜੋ ਦਿੱਤੀ ਜਾਂਦੀ। ਹਾਲਾਂਕਿ ਹੁਣ ਇਹ ਕਹਿੰਦੇ ਆ
ਕਿ ਸਵੇਰ ਟਾਈਮ ਪਰੇਡ ਸ਼ੁਰੂ ਕੀਤੀ ਜਾ ਸਕਦੀ ਹੈ। ਪਰ ਮੇਰੇ ਖਿਆਲ ਦੇ ਨਾਲ ਪੂਰੇ ਪੰਜਾਬ ਦੇ ਮੁਲਾਜ਼ਮਾਂ ਦਾ ਟੈਸਟ ਹੋਣਾ ਚਾਹੀਦਾ, ਔਰ ਖਾਸ ਤੌਰ ਤੇ ਉਹ ਲੋਕ ਜਿਹੜੇ ਕੁਰਸੀਆਂ ਤੇ ਬਹਿ ਕੇ ਕੰਮ ਕਰਦੇ ਆ। ਕਿਉਂਕਿ ਦੇਖੋ ਨਾ, ਹੁਣ ਇਹ ਕਹਿੰਦੇ ਆ ਕਿ ਥਾਣੇਦਾਰ ਤਜੀਬ ਕਮਲਾ ਰਮਲਾ ਹੋਇਆ ਫਿਰਦਾ ਸੀ, ਉਹ ਤੇ ਨਸ਼ੇ ਦੀ ਹਾਲਤ 'ਚ ਇਹ ਸੀਗਾ ਉਹ ਸੀਗਾ, ਤੇ ਲਾਡੀ ਸ਼ੇਰੋਵਾਲ ਦਾ ਤਾਂ ਪਰਚਾ ਇਹਨਾਂ ਨੂੰ ਦੀਦਾ ਕਿ ਉਹਨੇ ਕਮਲ ਪੁਣੇ 'ਚ ਕੱਟ ਦਿੱਤਾ ਜੀ, ਉਹ ਤੇ ਝੱਲ ਬਲੱਲੀ ਮਾਰ ਦਿੱਤੀ। ਤੇ ਜਿਹੜੇ ਪਰਚੇ ਉਹਦੇ ਦੂਜੇ ਕੱਟੇ ਆ, ਜੇ ਉਹ ਬਿਮਾਰ ਆ, ਜਿਹੜੇ ਲੋਕ ਉਹਦੇ ਸ਼ਿਕਾਰ ਹੋਏ ਆ, ਤਾਂ ਕੀ ਉਹ ਪਰਚੇ ਜਾਇਜ਼ ਮੰਨੇ ਜਾਊਗੇ ਉਸ ਹਾਲਤ ਦੇ ਵਿੱਚ? ਲਾਡੀ ਸ਼ੇਰੋਵਾਲ ਜੀ ਦਾ ਪਰਚਾ ਗਲਤ ਕਰ ਦਿੱਤਾ ਉਸ ਬੰਦੇ ਨੇ, ਪਰ ਜਿਹੜੇ ਦੂਸਰੇ ਕੱਟੇ ਆ ਉਹਨਾਂ ਬਾਰੇ ਕੀ ਖਿਆਲ ਆ? ਕਿ ਉਸ ਸਮੇਂ ਉਹ ਸਹੀ ਸੀਗਾ? ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੁਲਿਸ ਨੂੰ ਦੇਖਣੀਆਂ ਚਾਹੀਦੀਆਂ। ਅੱਗੇ ਵੀ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਹਨਾਂ ਦੇ ਡਰੱਗ ਟੈਸਟ ਕਰਾਉਣੇ ਆ ਜੀ, ਡੋਪ ਟੈਸਟ ਕਰਾਉਣੇ ਆ, ਤੇ ਹੋਇਆ ਕੁਛ ਵੀ ਨਹੀਂ ਸੀ, ਹੋਇਆ ਕੱਖ ਵੀ ਨਹੀਂ ਸੀ। ਜ਼ਰੂਰਤ ਇਸੇ ਗੱਲ ਦੀ ਆ ਕਿ ਪੁਲਿਸ ਦੇ ਟੈਸਟ ਵੀ ਹੋਣ, ਔਰ ਜਿਹੜੀਆਂ ਚੀਜ਼ਾਂ ਤੋਂ ਇਹ ਪੀੜਤ ਆ ਉਹਨਾਂ ਦਾ ਨਿਵਾਰਨ ਵੀ ਹੋਣਾ ਚਾਹੀਦਾ। ਔਰ ਸਭ ਤੋਂ ਵੱਡੀ ਗੱਲ ਤੇ ਆ ਕਿ ਕੋਈ ਇਹਨਾਂ ਦੀ ਡਿਊਟੀ ਨਿਸ਼ਚਿਤ ਕਰਨੀ ਚਾਹੀਦੀ ਹੈ ਹੇਠਲੇ ਪੱਧਰ ਦੇ ਕਰਮਚਾਰੀਆਂ ਦੀ। ਇਹਨਾਂ ਦੀ ਕੋਈ ਡਿਊਟੀ ਨਿਸ਼ਚਿਤ ਨਹੀਂ, ਇਸੇ ਕਰਕੇ ਇੰਨੇ ਚਿੜਚਿੜੇ ਆ ਕਿ ਸਕੂਟਰ ਤੇ ਇਕੱਲੇ ਤੁਰੇ ਜਾਣ ਤੇ ਹਵਾ ਨੂੰ ਗਾਲਾਂ ਕੱਢਦੇ ਜਾਂਦੇ ਆ। ਜੀ 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 ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰ ਲਈਏ ਵੀ ਇੱਕ ਨੌਜਵਾਨ ਨੇ ਮਨੁੱਖਤਾ ਦੀ ਅਨੋਖੀ ਮਿਸਾਲ ਪੇਸ਼ ਕੀਤੀ। ਉਹ ਨਿਦਾ ਫਾਜ਼ਲੀ ਸਾਹਿਬ ਨੇ ਕਿਹਾ ਨਾ ਕਿ घर से मस्जिद है बहुत दूर, चलो यूं कर ले किसी रोते हुए बच्चे को हसाया जाए। तो ये कहानी कुछ इदां दी होई आ। कहानी हैगी आ बिहार दे दरभंगा दी। बिहार दा दरभंगा जिला बहुत वड्डा, ਤਾਂ ਉਹਦੇ ਵਿੱਚ ਹੋਇਆ ਕੀ ਆ ਕਿ ਇੱਕ SSB ਦਾ ਜਵਾਨ ਸੀਗਾ ਜਿਹੜਾ ਉਹ ਬਾਪ ਬਣਿਆ, ਤੇ ਉਹਦਾ ਜੰਮਦਾ ਬੱਚਾ ਸੀਗਾ ਜਿਹੜਾ ਬਿਮਾਰ ਸੀ, ਔਰ ਉਹਨੂੰ ਖੂਨ ਦੀ ਜ਼ਰੂਰਤ ਸੀ। ਖੂਨ ਦਾ ਗਰੁੱਪ ਸੀਗਾ ਜਿਹੜਾ ਉਹ ਨੈਗੇਟਿਵ ਸੀਗਾ। ਤਾਂ ਤੁਹਾਨੂੰ ਪਤਾ ਹੀ ਆ ਕਿ ਉਹ ਨੈਗੇਟਿਵ ਗਰੁੱਪ ਹੈ ਜਿਹੜਾ ਉਹ ਮਿਲਦਾ ਨਹੀਂ ਛੇਤੀ। ਤਾਂ ਹੋਇਆ ਕਿ ਆਰ ਪਰਿਵਾਰ ਦੇ ਬੱਚੇ ਆਰ ਪਰਿਵਾਰ ਦੇ ਜਿਹੜੇ ਜੀ ਆ ਉਹ ਬੱਚੇ ਵਾਸਤੇ ਭੱਜੇ। ਜਦੋਂ ਕਿਸੇ ਪਾਸੇ ਕੋਈ ਦਾਲ ਨਾ ਗਲੀ, ਕਿਸੇ ਨੇ ਸੁਝਾਅ ਦਿੱਤਾ ਕਿ ਏਦਾਂ ਕਰੋ, ਸੋਸ਼ਲ ਮੀਡੀਆ ਤੇ ਸੁਨੇਹਾ ਲਾਓ ਜਰਾ, ਹੋ ਸਕਦਾ ਕੋਈ ਦਾਨੀ ਇੱਥੇ ਆਪਾਂ ਨੂੰ ਮਿਲ ਜਾਵੇ। ਤਾਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਜਦੋਂ ਸੂਚਿਤ ਕੀਤਾ ਲੋਕਾਂ ਨੂੰ, ਤੇ ਇੱਕ ਮੁਸਲਮਾਨ ਜਿਹਦਾ ਨਾਂ ਅਸ਼ਫਾਕ ਸੀਗਾ ਉਹ ਉੱਥੇ ਪਹੁੰਚ ਗਿਆ। ਉਮਰ ਉਹਦੀ 30-35 ਸਾਲ ਹੋਊਗੀ, ਨੌਜਵਾਨ ਹੀ ਆ। ਤਾਂ ਦੱਸਦੇ ਆ ਕਿ ਉਸ ਨੌਜਵਾਨ ਨੇ, ਅਸ਼ਫਾਕ ਨੇ ਜਾ ਕੇ ਕਿਹਾ ਡਾਕਟਰਾਂ ਨੂੰ ਕਿ ਮੈਂ ਖੂਨ ਦੇਣਾ ਚਾਹੁੰਦਾ, ਔਰ ਮੇਰਾ ਜਿਹੜਾ ਬਲੱਡ ਗਰੁੱਪ ਆ ਉਹ ਨੈਗੇਟਿਵ ਆ। ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਖੂਨ ਲੈ ਲੈਂਦੇ ਆ। ਪਰ ਜਦੋਂ ਉਹਨਾਂ ਨੇ ਪੁੱਛਿਆ ਕਿ ਰਮਜ਼ਾਨ ਚੱਲਦੀ, ਕੀ ਤੂੰ ਰੋਜ਼ਾ ਰੱਖਿਆ? ਉਹ ਕਹਿੰਦਾ ਕਿ ਹਾਂ। ਉੱਥੇ ਫਿਰ ਸਿਆਪਾ ਪੈ ਗਿਆ। ਡਾਕਟਰ ਕਹਿੰਦੇ ਆ ਕਿ ਤੂੰ ਰੋਜ਼ਾ ਰੱਖਿਆ, ਇਸ ਹਾਲਤ ਦੇ ਵਿੱਚ ਅਸੀਂ ਤੇਰਾ ਬਲੱਡ ਹੈ ਜਿਹੜਾ ਉਹ ਨਹੀਂ ਲੈ ਸਕਦੇ। ਤਾਂ ਉਸ ਬੰਦੇ ਨੇ ਕਿਹਾ, ਕਹਿੰਦਾ ਕਿ ਦੇਖੋ ਡਾਕਟਰ ਸਾਹਿਬ, ਰੋਜ਼ਾ ਤੇ ਫੇਰ ਰੱਖਿਆ ਜਾਊਗਾ, ਪਰ ਹਾਲ ਦੀ ਘੜੀ ਧਰਮ ਇਹ ਕਹਿੰਦਾ ਕਿ ਬੱਚੇ ਦੀ ਜਾਨ ਬਚਾਈ ਜਾਏ। ਤਾਂ ਉਸ ਨੌਜਵਾਨ ਨੇ ਰੋਜ਼ਾ ਤੋੜ ਕੇ ਪਹਿਲਾਂ ਕੁਛ ਖਾਧਾ, ਖਾ ਪੀ ਕੇ ਫਿਰ ਉਹਨੇ ਖੂਨ ਦਿੱਤਾ, ਤੇ ਨਾਲ ਇਹ ਕਿਹਾ ਕਿ ਜਿੰਨਾ ਵੀ ਚਾਹੀਦਾ ਕਰ ਲਓ, ਬੱਚਾ ਬਚਣਾ ਚਾਹੀਦਾ। ਬਹਰਹਾਲ ਬੱਚੇ ਨੂੰ ਖੂਨ ਮਿਲ ਗਿਆ, ਬੱਚੇ ਨੂੰ ਨਵੀਂ ਜ਼ਿੰਦਗੀ ਮਿਲ ਗਈ, ਬੱਚਾ ਤੰਦਰੁਸਤ ਆ। ਬੱਚਾ ਕਿਹਦਾ ਸੀ? ਬੱਚਾ ਹਿੰਦੂ ਦਾ ਸੀ। ਪਰ ਬੱਚੇ ਨੂੰ ਕੋਈ ਪਤਾ ਨਹੀਂ ਹੈ ਕਿ ਉਹਦਾ ਧਰਮ ਕੀ ਹੈ, ਮਜ਼ਹਬ ਕੀ ਹੈ। ਨਾ ਹੀ ਬਲੱਡ ਨੂੰ ਪਤਾ ਕਿ ਬਲੱਡ ਦਾ ਧਰਮ ਕੀ ਹੁੰਦਾ। ਬਲੱਡ ਦਾ ਸਿਰਫ ਗਰੁੱਪ ਆ। ਤੇ ਜਿੱਦਾਂ ਲਹੂ ਦਾ ਕੋਈ ਧਰਮ ਨਹੀਂ ਹੈ, ਮੇਰੇ ਖਿਆਲ ਦੇ ਨਾਲ ਧਰਮ ਦੇ ਵਿੱਚ ਵੀ ਵਿਤਕਰੇ ਦੀ ਕੋਈ ਥਾਂ ਨਹੀਂ ਹੈ। ਉਹ ਧਰਮ ਉਹੀ ਆ ਜਿਹੜਾ ਮਨੁੱਖਤਾ ਦੇ ਨਾਲ ਮੋਹ ਰੱਖਦਾ, ਤੇ ਮਨੁੱਖਤਾ ਦੇ ਮੋਹ ਦੀ ਇਹ ਇੱਕ ਬਹੁਤ ਮਿੱਠੀ ਵੰਨਗੀ ਸਾਡੇ ਸਾਹਮਣੇ ਹੈ। ਜੀ ਜੀ, ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਜੀ। ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno। ਜੱਟ ਸਿੱਖ ਪਰਿਵਾਰ ਦਾ 25 ਸਾਲਾ ਲੜਕਾ